ਅੱਗੇ ਚੋਣਾਂ ਦੇ ਰੰਗ ਥਾਂ-ਥਾਂ ਤੇ ਲੋਕ ਆਪਸ ਵਿੱਚ ਹੀ ਉਲਝਣ ਲੱਗੇ ਆ। ਦੇਖੋ, ਜਿਹੜੀਆਂ ਗੱਲਾਂ ਆਪਾਂ ਪਿਛਲੇ ਤਕਰੀਬਨ 1 ਸਾਲ ਕਰਦੇ ਰਹੇ ਕਿ ਲੋਕ ਬਹੁਤ ਸੁਚੇਤ ਹੋ ਗਏ, ਲੋਕ ਬਹੁਤ ਜਾਗਰੂਕ ਹੋ ਗਏ। ਇਸ ਮੋਰਚੇ ਨੇ ਲੋਕ ਬਹੁਤ ਜਾਗਰੂਕ ਕੀਤੇ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗਿਆ। ਪਰ ਕੀ ਉਹਦਾ ਅਸਰ ਆਮ ਲੋਕਾਂ ਤੱਕ ਪਹੁੰਚਿਆ? ਔਰ ਜਿਹੜੀ ਗੁੰਡਾਗਰਦੀ ਸਿਆਸੀ ਧਿਰਾਂ ਦੀ ਆ, ਕੀ ਉਹਨਾਂ ਦੇ ਜਿਹੜੇ ਫੀਲੇ ਨੇ ਉਹਨਾਂ ਦੇ ਉੱਤੇ ਕੋਈ ਅਸਰ ਪਿਆ? ਸ਼ਾਇਦ ਇਹਦਾ ਜਵਾਬ ਨਾ ਦੇ ਵਿੱਚ ਹੈ। ਅੱਜ ਵੀ ਜੇ ਲੋਕ ਸਵਾਲ ਕਰਦੇ ਆ, ਇੱਕ ਵੀਡੀਓ ਮੈਂ ਪਾਈ ਸੀਗੀ ਜਿਹਦੇ ਵਿੱਚ ਇੱਕ ਕੱਚਾ ਮੁਲਾਜ਼ਮ ਸਵਾਲ ਕਰਦਾ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਕਿ ਤੁਸੀਂ ਇਹ ਕਹਿੰਦੇ ਸੀ ਵੀ ਆਹ ਜਿਹੜੀਆਂ ਚਿਮਨੀਆਂ ਨੇ ਥਰਮਲ ਵਾਲੀਆਂ, ਇਹਨਾਂ ਨੂੰ ਬੰਦ ਵੇਖ ਕੇ ਮੇਰੀਆਂ ਅੱਖਾਂ 'ਚ ਪਾਣੀ ਆਉਂਦਾ। ਮਨਪ੍ਰੀਤ ਬਾਦਲ ਕਹਿੰਦੇ ਮੈਂ ਤਾਂ ਕਦੀ ਕਿਹਾ ਹੀ ਨਹੀਂ। ਇਦੋਂ ਪਹਿਲਾਂ ਕਿ ਉਹ ਅਗਲਾ ਸਵਾਲ ਕਰਦਾ, ਫੀਲੇ ਉਹਨੂੰ ਚੁੱਕ ਕੇ ਲੈ ਗਏ ਕਿ ਜੀ ਇਹਨੇ ਤਾਂ ਸ਼ਰਾਬ ਪੀਤੀ ਹੋਈ ਹੈ। ਜੇ ਲੋਕ ਕਿਸੇ ਜਗ੍ਹਾ ਦੇ ਉੱਤੇ ਕੋਈ ਜਾਗਰੂਕ ਹੋ ਰਹੇ ਆ ਤੇ ਇਹ ਫੀਲੇ ਜਿਹੜੇ ਆਲੇ ਦੁਆਲੇ ਆ ਉਹ ਨਹੀਂ ਲੋਕਾਂ ਨੂੰ ਸਵਾਲ ਕਰਨ ਦੇ ਰਹੇ। ਇੱਕ ਹੋਰ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਜਿਹੜਾ ਪੋਰਟੇਬਲ ਸਪੀਕਰ ਆ ਉਹ ਚੁੱਕ ਕੇ ਵਿਅਕਤੀ ਕਾਂਗਰਸ ਦੇ ਇੱਕ ਉਮੀਦਵਾਰ ਨੂੰ ਸਵਾਲ ਕਰ ਰਿਹਾ ਕਿ ਵੋਟਾਂ ਮੰਗਣ ਆਏ ਹੋ ਤੇ ਸਵਾਲਾਂ ਦੇ ਜਵਾਬ ਦੇ ਕੇ ਜਾਓ। ਘਰ ਘਰ ਨੌਕਰੀ ਦਿੱਤੀ ਆ, ਬੇਰੁਜ਼ਗਾਰੀ ਭੱਤਾ ਦਿੱਤਾ, ਬਜ਼ੁਰਗਾਂ ਦੀ ਪੈਨਸ਼ਨ ਵਧਾਈ ਆ, 17 ਚ ਵਾਅਦੇ ਕੀਤੇ ਸੀਗੇ, ਉਹਨਾਂ ਵਾਅਦਿਆਂ ਦਾ ਕੀ ਬਣਿਆ? ਤੁਸੀਂ ਵੋਟਾਂ ਮੰਗਣ ਫੇਰ ਆ ਗਏ। ਜਿਹੜੇ ਫੀਲੇ ਨੇ ਉਹ ਆ ਕੇ ਉੱਥੇ ਉਸ ਬੰਦੇ ਦੇ ਗਲ ਵੀ ਪੈ ਰਹੇ ਆ ਕਿ ਤੂੰ ਏਦਾਂ ਕਿੱਦਾਂ ਬੋਲ ਸਕਦਾ? ਉਹ ਕਹਿੰਦਾ ਮੈਨੂੰ ਬੋਲਣ ਦਾ ਹੱਕ ਹੈ। ਮਤਲਬ ਕਿ ਇਹਨਾਂ ਦੇ ਜਿਹੜੇ ਆਲੇ ਦੁਆਲੇ ਵਾਲੇ ਆ, ਜਿਹੜੇ ਇਹਨਾਂ ਨੇ ਗੁੰਡੇ ਟਾਈਪ ਦੇ ਖੜੇ ਕੀਤੇ ਹੁੰਦੇ ਆ, ਉਹ ਨਹੀਂ ਟਿਕਣ ਦੇ ਰਹੇ। ਇੱਥੇ ਰਾਜਪੁਰਾ ਹਲਕੇ ਦੇ ਪਿੰਡ ਬੁੱਢਣਪੁਰ ਦੇ ਵਿੱਚ ਕੁਝ ਵਿਅਕਤੀਆਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਘਰਾਂ ਦੇ ਉੱਤੇ ਹਮਲਾ ਕਰਕੇ ਅਜੋਧ ਸਿੰਘ ਨਾਂ ਦੇ ਇੱਕ ਨੌਜਵਾਨ ਨੂੰ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ। ਉਹ PGI ਦੇ ਵਿੱਚ ਦਾਖਲ ਹੈ ਇਸ ਵੇਲੇ। ਉਹਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਆ। ਦਹਿਸ਼ਤ ਇੰਨੀ ਸੀਗੀ ਕਾਰਾਂ ਦੇ ਉੱਤੇ ਆਏ ਗੁੰਡਿਆਂ ਦੀ, ਲੋਕ ਬੂਹੇ ਬੰਦ ਕਰਕੇ ਆਪਣੇ ਘਰਾਂ ਦੇ ਅੰਦਰ ਵੜ ਗਏ। ਇਹਨਾਂ ਨੇ ਜਿਹੜੇ ਲੋਕਾਂ ਨੇ ਪਾਰਟੀ ਚੇਂਜ ਕੀਤੀ ਸੀਗੀ ਉਹਨਾਂ ਦੇ ਕੱਲੇ ਦੇ ਘਰਾਂ ਦੇ ਅੰਦਰ ਵੜ ਕੇ ਲੋਕਾਂ ਨੂੰ ਬਾਹਰ ਕੱਢਿਆ ਤੇ ਕੁੱਟਿਆ। ਇਹ ਉੱਥੋਂ ਕਾਂਗਰਸ ਦੇ ਉਮੀਦਵਾਰ ਹਰਦਿਆਲ ਸਿੰਘ ਕੰਬੋਜ ਦੇ ਬੰਦੇ ਦੱਸੇ ਜਾਂਦੇ ਆ। ਹਾਲਾਂਕਿ ਹਰਦਿਆਲ ਸਿੰਘ ਕੰਬੋਜ ਇਹ ਕਹਿੰਦਾ ਕਿ ਮੇਰੇ ਬੰਦੇ ਨਹੀਂ, ਪਰ ਸਾਰੇ ਇਲਾਕੇ ਵਾਲੇ ਕਿਉਂਕਿ ਜਾਣਦੇ ਹੁੰਦੇ ਆ, ਇਹ ਕਿਹਾ ਜਾ ਰਿਹਾ ਕਿ ਉਹਦੇ ਮੁੰਡੇ ਦੀ ਸ਼ਹਿਰ ਦੇ ਉੱਤੇ ਇਹਨਾਂ ਲੋਕਾਂ ਨੇ ਜਾ ਕੇ ਹਮਲਾ ਕੀਤਾ। ਕਸਬਾ ਸਾਦਕ ਦੇ ਵਿੱਚ ਹਲਕਾ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਗੌਰਵ ਕੱਕੜ ਦਾ ਵਿਰੋਧ ਲੋਕਾਂ ਨੇ ਕੀਤਾ। ਇਹ ਕਿਹਾ ਕਿ ਜਿਹੜੇ ਭਾਜਪਾ ਨੇ ਵਾਅਦੇ ਕੀਤੇ ਸੀਗੇ ਸੈਂਟਰ ਦੀ ਭਾਜਪਾ ਨੇ, ਉਹ ਪੂਰੇ ਨਹੀਂ ਹੋਏ ਤੇ ਹੁਣ ਕਿਹੜੇ ਮੂੰਹ ਦੇ ਨਾਲ ਉਹ ਵੋਟਾਂ ਮੰਗਣ ਆਏ ਨੇ। ਔਰ ਉਧਰ ਜਿਹੜੇ ਫਤਿਹ ਜੰਗ ਸਿੰਘ ਬਾਜਵਾ ਹੈ, ਜਿਹੜੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਤੇ ਉਹਨੂੰ ਬਟਾਲੇ ਤੋਂ ਟਿਕਟ ਦਿੱਤੀ ਆ, ਉਹਦਾ ਰੋਡ ਸ਼ੋਅ ਨਿਕਲ ਰਿਹਾ ਸੀ। ਉਂਝ ਵੈਸੇ ਰੋਡ ਸ਼ੋਅ ਦੇ ਉੱਤੇ ਪਾਬੰਦੀ ਆ। ਤੁਸੀਂ ਦੇਖੋ ਕਿ ਪਾਬੰਦੀਆਂ ਦੇ ਵਿੱਚ ਇਹ ਧੱਜੀਆਂ ਕਿਵੇਂ ਉਡਾਉਂਦੇ ਆ ਜੀ ਲੋਕ ਕਾਨੂੰਨਾਂ ਦੀਆਂ। ਇਹ ਉੱਥੇ ਜਿਹੜੇ ਭਾਜਪਾਈ ਨੇ ਉਹ ਆਪਸ ਦੇ ਵਿੱਚ ਖੇਬੜ ਪਏ, ਔਰ ਖੇਬੜੇ ਵੀ ਇੱਥੋਂ ਤੱਕ ਕਿ ਜਿਹੜੀ ਉਹਦੀ ਵੀਡੀਓ ਆ ਜੇ ਤੁਸੀਂ ਦੇਖੋ ਤੇ ਉਹਦੇ ਚ ਟੂ ਹੀ ਸੁਣਦੀ ਆ, ਕਿਉਂਕਿ ਗਾਲਾਂ ਇੰਨੀਆਂ ਨੇ ਕੱਢੀਆਂ ਹੋਈਆਂ। ਇੱਥੇ ਜਿਹੜੇ ਇੱਥੋਂ ਤੱਕ ਖੇਬੜੇ ਕਿ ਭਾਜਪਾ ਆਗੂ ਦੇ ਮੁੰਡੇ ਨੇ ਪਾਰਟੀ ਦੇ ਇੱਕ ਸੀਨੀਅਰ ਆਗੂ ਦੇ ਥੱਪੜ ਮਾਰਤਾ। ਥੱਪੜ ਮਾਰਨ ਤੋਂ ਬਾਅਦ ਮਾਮਲਾ ਵੱਧ ਗਿਆ। ਨਰੇਸ਼ ਮਹਾਜਨ ਤੇ ਰਕੇਸ਼ ਭਾਟੀਆ ਵੀ ਗੁੱਥਮ ਗੁੱਥੇ ਹੋ ਗਏ। ਇਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਆ। ਤਰੁਣ ਚੁੱਗ ਕੁਝ ਦਿਨ ਪਹਿਲਾਂ ਆ ਕੇ ਇੱਥੇ ਦੋਨਾਂ ਧੜਿਆਂ ਦੀ ਸੁਲ੍ਹਾ ਸਫਾਈ ਕਰਵਾ ਕੇ ਗਏ ਸੀਗੇ, ਪਰ ਉਹ ਸੁਲ੍ਹਾ ਸਫਾਈ ਦੇ ਨਾਲ ਕੋਈ ਗੱਲ ਜਿਹੜੀ ਉਹ ਨਹੀਂ ਬਣੀ। ਗੱਲ ਉਹ ਨਹੀਂ ਗਈ ਕਿ ਕਿਹੜੀ ਪਾਰਟੀ ਕੀ ਕਰ ਰਹੀ ਹੈ। ਗੱਲ ਇਹ ਆ ਆਗੂਆਂ ਦਾ ਇਹਦੇ ਵਿੱਚ ਕੁਝ ਨਹੀਂ ਜਾਣਾ। ਇਹ ਦੁਸ਼ਮਣੀਆਂ ਜਿਹੜੀਆਂ ਪੰਜਾਬੀ ਪਾ ਲੈਂਦੇ ਆ ਆਪਸ ਦੇ ਵਿੱਚ, ਤੇ ਜਿਹੜੇ ਆਲੇ ਦੁਆਲੇ ਇਹਨਾਂ ਸਿਆਸੀ ਲੋਕਾਂ ਦੇ ਫੀਲੇ ਤੁਰੇ ਫਿਰਦੇ ਆ ਨਾ ਜੀ, ਉਹ ਟਿਕਣ ਨਹੀਂ ਦਿੰਦੇ। ਉਹਨਾਂ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੁੰਦਾ। ਜਿਨ੍ਹਾਂ ਨੂੰ ਮੌਜਾਂ ਲੱਗ ਜਾਂਦੀਆਂ
ਇਲੈਕਸ਼ਨਾਂ ਦੇ ਦੌਰਾਨ ਮੌਜਾਂ ਇਸ ਕਰਕੇ ਲੱਗ ਜਾਂਦੀਆਂ ਕਿ ਜਿੰਨਾ ਸਮਾਨ ਵੰਡਣਾ ਹੁੰਦਾ ਰਾਜਨੀਤਿਕ ਲੋਕਾਂ ਨੇ, ਉਹ ਇਹਨਾਂ ਫੀਲਿਆਂ ਦੇ ਥਰੂ ਵੰਡਣਾ ਹੁੰਦਾ ਤੇ ਉੱਥੋਂ ਹੀ ਇਹ ਪੈਸਾ ਵੀ ਬਣਾਉਂਦੇ ਆ ਤੇ ਬਾਕੀ ਸਮਾਨ ਵੀ ਬਣਾਉਂਦੇ ਆ। ਇਸ ਕਰਕੇ ਪਾੜ ਕੇ ਰੱਖਦੇ ਆ, ਲੋਕਾਂ ਨੂੰ ਸਿਆਸਤਦਾਨਾਂ ਦੇ ਨੇੜੇ ਨਹੀਂ ਆਉਣ ਦਿੰਦੇ। ਸਿਆਸਤਦਾਨਾਂ ਨੂੰ ਇਹਨਾਂ ਨੂੰ ਨਾਲ ਰੱਖਣਾ ਮਜਬੂਰੀ ਇਸ ਕਰਕੇ ਹੁੰਦੀ ਆ ਕਿ ਕੋਈ ਸਵਾਲ ਨਾ ਪੁੱਛੇ, ਸਵਾਲ ਪੁੱਛੂਗਾ ਤੇ ਲਾਜਵਾਬ ਹੋਣਾ ਪਊਗਾ।